ਉਹੀ ਉਹਨੇ ਡਰਾਮੇ ਕੀਤੇ ਨੇ ਆਏ ਐਦਾਂ ਦੀਆਂ ਕੁੜੀਆਂ ਇਸ ਤਰ੍ਹਾਂ ਦੇ ਮੁੰਡੇ ਮੈਂ ਕਰ ਲਾਂਗੀ ਹੋ ਜਾਏਗਾ ਉਹੀ ਗਾਣੇ ਡਾਂਗ ਫੇਰਦਾ ਤੇ ਫਲਾਣੇ ਉਹੀ ਤਾਂ ਇਹਦੇ ਮੈਡਮ ਉਹ ਗਾਣੇ ਮੇਰੇ ਤੇ ਇੰਨੀ ਮੇਰੀ ਦਰਦ ਹੋ ਰਹੀ ਹੈ ਮੇਰਾ ਸਿਰ ਵੀ ਦਰਦ ਹੋ ਰਿਹਾ ਹੈ ਰਾਤ ਹੀ ਮੈਨੂੰ ਗੈਸ ਹੋਈ ਇੱਕ ਮੇਰੇ ਕੋਟਿਆਂ 'ਚ ਜਾਨ ਨਹੀਂ ਹੈਗੀ ਕਿਹੜੀ ਪਹਿਲੀ ਦਫਾ ਈਜ਼ੀ ਹੋ ਜਾ ਕਿਹੜੀ ਪਹਿਲੀ ਦਫਾ ਹੋ ਰਹੀ ਕੱਲ ਵੀ ਤੂੰ ਮੈਨੂੰ ਆ ਕੇ ਕਹਿ ਰਹੀ ਸਾਂ ਦਰਦ ਹੋ ਰਹੀ ਹੈ ਪਤਾ ਕੁੜੀਆਂ ਮੇਰੇ ਤਾਂ ਟੂਣਾ ਕੱਢਦੀਆਂ ਟੂਣਾ ਜਾਣਦੇ ਹੋ ਰੱਬ ਤੇ ਸਾਰੀਆਂ ਜਾਦੂ ਟੂਣੇ ਵਾਲੀਆਂ ਸਾਰੀਆਂ ਜਾਦੂ ਕੁੜੀਆਂ ਦੀਆਂ ਟੂਣਾ ਉਹ ਜਾ ਕੇ ਤੁਹਾਨੂੰ ਪਤਾ ਮੈਂ ਸਟਾਰ ਆ ਕੋਈ ਹੱਥ ਵਾਲੀ ਕੁੜੀ ਨਹੀਂ ਕਰੀ ਅਸੀਂ ਖਰਾਬ ਹੋਇਆ ਉਹ ਸਾਰੇ ਇਹਨਾਂ ਦਾ ਜਿਹੜਾ ਡਾਂਸਰ ਹੈ ਉਹਨੇ ਨਾ ਉਹ ਪੈਪ ਦੇ ਵਿੱਚ ਕੱਪੜਾ ਧੁੰਨਿਆ ਸੀ ਵੇ ਤੇ ਤੂੰ ਝੂਠ ਬੋਲਣਾ ਹੈ ਵੇ ਹੀਰੋਇਨ ਬਣਨਾ ਚਾਹੁੰਦਾ ਹਾਂ ਮੈਂ ਹੀਰੋਇਨ ਬਣਨਾ ਚਾਹੁੰਦੀ ਮੈਂ ਨਹੀਂ ਬਣਨਾ ਐ ਉਹ ਕੁੜੀ ਜਿਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਮੇਰੀ ਜ਼ਿੰਦਗੀ ਦੇ 40 ਸਾਲ 40 ਸਾਲ ਐ ਉਹ ਕੁੜੀ ਜਿਹਨੇ ਜ਼ਾਇਆ ਕੀਤੇ ਨੇ ਇਹ ਉਹਨਾਂ ਦੀ ਇੱਕ ਕੰਟੀਨਿਊਟੀ ਹੋगी मैं कैबिन में चल रही सा हाँ तो यही पहले मैंने बोला था सर मुझे याद है मैंने पहले भी ये बोला था कि मैं आपकी स्टार हूँ क्या हो गया आपको मैं तो कैबिन में जा रही थी आपका शोर सुन के तो मैं इधर आ गई ऐसे ही था ओहो मैं आपकी स्टार हूँ स्टार मैं तो कैबिन में जा रही थी शोर सुन के मैं इधर आ गई हूँ अच्छा इसमें थोड़े से मैं तो थोड़े स्टार हाँ स्टार कैबिन में चली सा तो थोड़ा शोर सुन के अंदर आ गई क्यों देना ਮੈਡਮ ये वो कुड़ी जिन्हें मेरे 40 साल ਐ ਉਹ ਕਹਿ ਮੈਂ ਐ ਉਹ ਕੁੜੀ ਜਿਹਨੇ ਮੇਰੇ 40 ਸਾਲ ਜ਼ਿੰਦਗੀ ਦੇ ਬਰਬਾਦ मुंह में जा रही है थोड़ा सा ਐ ਉਹ ਕੁੜੀ ਜਿਹਨੇ ਮੇਰੇ 40 ਸਾਲ ਜ਼ਿੰਦਗੀ ਦੇ ਬਰਬਾਦ ਕੀਤੇ ਕੀ ਹੋ ਗਿਆ ਤੁਹਾਨੂੰ ਮੈਂ ਤੇ ਹੁਣ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤੁਹਾਡੀ ਸਟਾਰ ਆ ਮੈਂ ਸਟਾਰ ਏਮਨ ਮਲਿਕ मैं कैबिन में मैं तो थोड़ा शोर सुन के वापस आ गया वो खान साहब एमन मलक ਤੈਨੂੰ ਪੁੱਛਿਆ ਮੈਂ ਮੈਂ ਤੈਨੂੰ ਪੁੱਛਿਆ यार ये ओवरलोप हो जाएगा बस ये ओवर हो जाएगा ਮੈਂ ਤੇ ਹੁਣ ਇਹਨਾਂ ਨਾਲ ਕੇਬਲ ਗੱਲ ਚ ਜਾ ਕਰਨ ਰਹੀ ਦਿਓ। ਸਾਂ ਆਪਣੇ ਤੁਹਾਡਾ ਜਾਓ ਸ਼ੋਰ ਸੁਣ ਕੇ ਮੈਂ ਇੱਧਰ ਆਈ ਆ ਕਾਹਦਾ ਸ਼ੋਰ ਤੁਹਾਡਾ ਸ਼ੋਰ की लिख रहे ਕੀ ਲਿਖ ਰਹੇ ਹੋ ਨਵਾਂ ਡਰਾਮਾ ਲਿਖ ਰਿਹਾ ਮੈਡਮ 14 ਦਿਨ ਰਿਹਰਸਲ ਹੋਣੀ ਜੀ ਉਹਦੀ ਉਹ ਤੇ ਮੈਨੂੰ ਪਤਾ ਤਮਾਸ਼ੀ ਚ 14 ਦਿਨ ਹੀ ਹੁੰਦੀ ਹੈ ਲਗਾਤਾਰ ਹੁੰਦੀ 5 ਵਜੇ ਤੱਕ ਹੁੰਦੀ ਮੈਨੂੰ ਪਤਾ ਹੈ ਹੁਣ ਕਿਹੜਾ ਜ਼ਮਾਨਾ ਹੈ ਡਰਾਮਾ ਲਿਖਣ ਦਾ ਹੁਣ ਕਿਹੜਾ ਡਰਾਮਾ ਜ਼ਮਾਨਾ ਲਿਖਣ ਦਾ ਡਰਾਮਾ ਲਿਖਣ ਨਾ ਇੱਕ ਗੋਲੀ ਮੰਗਵਾ ਦੇ ਹੈ ਉਹੀ ਉਹਨੇ ਡਰਾਮੇ ਕੀਤੇ ਨੇ ਆਏ ਐਦਾਂ ਦੀਆਂ ਕੁੜੀਆਂ ਇਸ ਤਰ੍ਹਾਂ ਦੇ ਮੁੰਡੇ ਮੈਂ ਕਰ ਲਾਂਗੀ ਹੋ ਜਾਏਗਾ ਉਹੀ ਗਾਣੇ ਡਾਂਗ ਫੇਰਦਾ ਤੇ ਫਲਾਣੇ ਉਹੀ ਤਾਂ ਇਹਦੇ ਮੈਡਮ ਉਹ ਗਾਣੇ ਮੈਂ ਨਹੀਂ ਤੇ ਕਰਨ ਦੇ ਮੈਂ ਨਹੀਂ ਤੇ ਕਰਨ ਦੇਣੇ ਫੈਮਿਲੀ ਥੀਏਟਰ ਹੈ ਤੇ ਫੈਮਿਲੀ ਨੇ ਵੇਖਣਾ ਤੁਹਾਨੂੰ ਕਿਹੜੀਆਂ ਤੁਹਾਡੀ ਏਦਾਂ ਦੀ- ਜ਼ਿੰਦਗੀ ਬਣ ਜਾਣੀ ਹੈ इन बातों में आप थोड़ा छोटे नहीं जाएंगे यार मैं थोड़े शोर छोड़ के आ गई ਡਰਾਮੇ ਕਰੇਗਾ ਜਾਂ ਸਰਫਰਾਜ਼ ਵੀ ਕੀ ਆ ਕੇ ਕਰੇਗਾ ਉਹ ਨਹੀਂ ਹੋਣਾ ਇਹ ਮੈਂ ਹੋਣ ਨਹੀਂ ਦੇਣਾ ਇੱਥੇ ਕਹਾਣੀ ਚੱਲ ਰਹੀ ਹੈ ਠੀਕ ਹੈ ਨਾ ਤੇ ਤੁਸੀਂ ਜਾ ਕੇ ਨਾ ਤਿਆਰ ਹੋਵੋ ਤੇ ਸ਼ੋਅ ਤੋਂ ਬਾਅਦ ਰਿਹਰਸਲ ਇਹਨਾਂ ਨੂੰ ਦੱਸ ਦੇਣਾ ਸ਼ੋਅ ਤੋਂ ਬਾਅਦ ਰਿਹਰਸਲ ਠੀਕ ਹੈ ਨਾ ਓਹੋ ਪਹਿਲੇ ਮੈਨੂੰ ਗੋਲੀ ਵਿਖਾ ਕੇ ਦਵੋ ਮੇਰੇ ਤੇ ਇੰਨੀ ਮੇਰੀ ਦਰਦ ਹੋ ਰਹੀ ਹੈ ਮੇਰਾ ਸਿਰ ਵੀ ਦਰਦ ਹੋ ਰਿਹਾ ਹੈ ਵੀ ਮੈਨੂੰ ਗੈਸ ਹੋਈ ਹੋਈ ਹੈ ਮੇਰੇ ਗੋਡਿਆਂ ਤੇ ਜਾਨ ਨਹੀਂ ਰਾਤ ਹੀ ਮੈਨੂੰ ਗੈਸ ਹੋਈ ਇੱਕ ਮੇਰੇ ਕੋਟਿਆਂ 'ਚ ਜਾਨ ਨਹੀਂ ਹੈਗੀ ओए पढ़ू सर जी गोली- मैं इसी तरह भी बैठूंगी हाँ, क्योंकि हाँ। पता चले कैजुअल हम बात कर रहे हैं गोली उन्हें कह रहे कि गोली ते ਐਮਾ ਹੁਣ ਪੈਨਸਲ ਦੇ ਯਾਰ मैं गोली कहन दे तुसी ਕਿਹੜੀ इजी ਪਹਿਲੀ करोगे तो ਦਫਾ आगे ना गोली ਈਜ਼ੀ ਹੋ ਜਾ मार ਕਿਹੜੀ ਪਹਿਲੀ ਦਫਾ ਹੋ ਰਹੀ ਕੱਲ ਵੀ ਤੂੰ ਮੈਨੂੰ ਆ ਕੇ ਕਹਿ ਰਹੀ ਸਾਂ ਦਰਦ ਹੋ ਰਹੀ ਹੈ हैं ਇਹ ਫੜਾ एक गोली ते तेज पत्ते नीचे आ ਅੱਛਾ ਮੈਨੂੰ ਦੱਸ और तेज पत्ती वाली ਸਿਰ चाप खाओ। ਮੈਡਮ ਗੱਲ ਸੁਣੋ ਸਿਰਫ ਘੱਟ ਗੱਲ ਕਰਿਆ ਕਰੋ ਇਹ ਸਿਰ ਮੈਦੇ 'ਚ ਦਰਦ ਹੋ ਰਹੀ ਹੋਰ ਕੀ ਹੋ ਰਿਹਾ सिर भी दर्द हो रहा है बुखार हो रहा है देखो और कितने दर्द होई जा ਉਲਟੀਆਂ ਤਾਂ ਨਹੀਂ ਆ ਰਹੀਆਂ उल्टियां क्यों आनी मैं उल्टियां क्यों आनी ਕੁਛ ਰਿਹਾ ਨਾ औसल लगता है ये तो ये मेरे को जादू करता है ये गल उल्टियां क्यों आनी ने मैनू ਨੈਪਸਨ ਉੱਥੇ ਇਹ ਰੈਜ਼ਿਕ ਸ਼ਾਸ਼ੇ ਇਹ ਹੁਣੀ ਤੁਸੀਂ ਅੱਧਾ ਗਲਾਸ ਪਾਣੀ ਦੇ ਤੋਂ ਘੋਲ ਕੇ ਨਾ ਪੀਓ ਉਸ ਵਕਤ ਨੈਪਰ ਫੋ ਠੀਕ ਹੈ ਇਹ ਤੁਸੀਂ ਇਹ ਹੁਣੀ ਲੈ ਲਓ ਫਿਰ ਉਸ ਤੋਂ ਬਾਅਦ ਜਦੋਂ ਸ਼ੋਅ ਖਤਮ ਹੋਏਗਾ ਨਾ ਉਸ ਤੋਂ ਬਾਅਦ ਲੈ आ देखो बुखार भी हो रहा है तेज बुखार ਉਨੀ ਐਡਾ ਵੀ ਨਹੀਂ ਹੋ ਰਿਹਾ ਚਲੋ ਇਹ ਫੜੋ अच्छा जादू टूने दी गल्ला तो बात है ना अगले नु मगरों ला दिया करो छुट्टी कर लेनी सी ਮੈਂ ਤਾਂ ਲੋ ਮੈਂ ਤਾਂ ਭਲਾ ਕਰ ਰਿਹਾ ਤੁਹਾਡਾ ਨਹੀਂ ਸੀ ਆਣਾ ਤੁਸੀਂ ਜਾ ਕੇ ਰੈਸਟ ਕਰਨਾ ਸੀ ਸ਼ੋਅ ਤੇ ਤੁਸੀਂ ਪਹੁੰਚ ਗਏ ਸ਼ੋਅ ਤੇ ਪਹੁੰਚ ਗਏ ਜੇ ਹਾਂ। ਤੇ ਤੁਹਾਨੂੰ ਤਕਲੀਫ ਦੱਸੀ ਤੁਸੀਂ ਤਾਂ ਸਿਰੇ ਚੜ ਗਏ ਜੇ। ਤੁਹਾਨੂੰ ਪਤਾ ਕੁੜੀਆਂ ਮੇਰੇ ਤਾਂ ਟੂਣਾ ਕੱਢਦੀਆਂ ਟੂਣਾ ਜਾਣਦੇ ਹੋ ਰੱਬ ਤੇ ਸਾਰੀਆਂ ਜਾਦੂ ਟੂਣੇ ਵਾਲੀਆਂ ਸਾਰੀਆਂ ਜਾਦੂ ਕੁੜੀਆਂ ਦੀਆਂ ਉਹ ਟੂਣਾ ਜਾ ਕੇ ਕਿਤੇ ਰੱਬ ਤੇ ਯਕੀਨ ਕਰੋ ਜਾਦੂ ਟੂਣੇ ਕਿਹੜੇ ਜਾਦੂ ਟੂਣੇ ਚੱਲਦੇ ਨੇ ਕੋਈ ਜਾਦੂ ਇਹ ਘਰੋਂ ਮੈਂ ਨਿਕਲੀ ਬਿਲਕੁਲ ਠੀਕ ਸਾਂ ਅੰਦਰ ਆਈ ਆ ਥੀਏਟਰ ਤੇ ਤੇ ਮੇਰੀ ਤਬੀਅਤ ਖਰਾਬ ਹੋ ਘਰੋਂ ਚੰਗੀ ਭਲੀ ਮੈਂ ਨਿਕਲੀ ਸਾਂ
ਠੇਠਾ ਅੰਦਰ ਵਰੇ ਹੀ ਆ ਨਾਲੇ ਮੇਰਾ ਸਿਰ ਦਰਦ ਹੋ ਗਿਆ ਤੇ ਨਾਲੇ ਮੈਨੂੰ ਬੁਖਾਰ ਚੜ ਗਿਆ ਹਾਏ ਮੈਨੂੰ ਤਾਂ ਕਿਤੇ ਫੋਨ ਆ ਰਿਹਾ ਨੇ ਫੈਸਲਾਬਾਦ ਤੋਂ ਆ ਮੈਨੂੰ ਨਾ ਕੀ ਕਹਿ ਰਹੇ ਜੀ ਕਿਤੋਂ ਕਿਤੋਂ ਫੋਨ ਆਉਂਦੇ ਨੇ ਪਰ ਆ ਪਿੰਡੀਆਂ ਫੈਸਲਾਬਾਦੋਂ ਵੀ ਹਾਂ ਤੁਹਾਡੀ ਮੁਹੱਬਤ ਨੂੰ ਕੰਮ ਕਰ ਰਹੀ ਹਾਂ ਲੇਕਿਨ ਮੈਂ ਸਿਰਫ ਤੁਹਾਡੀ ਮਾਂ ਇੱਥੇ ਕੰਮ ਕਰ ਰਹੀ ਹਾਂ ਤੁਹਾਨੂੰ ਪਤਾ ਮੈਂ ਸਟਾਰ ਇਨਸ਼ਾਅੱਲਾ ਆ ਰਹੇ ਨੇ ਤੁਹਾਨੂੰ ਪਤਾ ਮੈਂ ਸਟਾਰ ਆ ਕੋਈ ਹੱਥ ਵਾਲੀ ਕੋਈ ਨਹੀਂ ਤੇ ਤੁਹਾਨੂੰ ਗੁਜਰਾਲ ਵੀ ਫੋਨ ਆਉਂਦੇ ਫੈਸਲਾਬਾਦ ਤੋਂ ਵੀ ਸਰੋਜ਼ ਪਿੰਡੀ ਤੋਂ ਵੀ ਆਉਂਦੇ ਆ ਮੈਂ ਇੱਕ ਸਟਾਰ ਆ ਹੱਥ ਵਾਲੀ ਕੁੜੀ ਹਰ ਨਹੀਂ ਹੈਗੀ ਰੋਜ਼ ਦੀ ਰਿਪੋਰਟ ਹੈ ਮੇਰੇ ਕੋਲ 81 ਰੁਪਏ ਨੇ ਕਦੀ ਸੱਚ ਨਹੀਂ ਬੋਲਿਆ ਮੈਨੂੰ ਐਤਕੀ ਉਹ ਸੱਚ ਬੋਲ ਕੇ ਗਿਆ ਕਿ ਆਊਟਡੋਰਾਂ ਦਾ ਬੇੜਾ ਗਰਕ ਹੋਇਆ ਪਿਆ 5 ਸਟਾਰ ਨੇ ਰੌਕਸੀ ਚ ਅੱਛਾ ਤੇ ਜੀ। 35 ਬੰਦੇ ਬੈਠੇ ਸਨ ਉੱਥੇ ਲੈ 35 ਬੰਦੇ ਸਿਰਫ ਉਤੋਂ ਮੈਨੂੰ ਯਾਦ ਆ ਮੇਰੇ ਤੇ ਤੇ ਜੇ ਫੋਨ ਆ ਰਹੇ ਤੇ ਅਸਲਾਮ ਵਾਲੇਕੁਮ ਕਰ ਲਓ ਤੁਹਾਡੀ ਮਰਜ਼ੀ ਤੁਹਾਡੀ ਕਰ ਫੌਰੀ ਇੱਕਦਮ ਬਦੀਦ ਬਾਂਚਿਆ ਕਰੋ ਤੁਸੀਂ ਮੈਂ ਹੱਥ ਵਾਲੀ ਮੈਂ ਕੁੜੀ ਭਲਾ ਕਰਨ ਡਿਆ ਤੁਹਾਡਾ ਮੈਂ ਕਹਿ ਰਿਹਾ ਵੀ ਕਰ ਲਓ ਵੀ ਤੁਸੀਂ ਆ ਮੇਰਾ ਏਸੀ ਸਹੀ ਕਰਵਾ ਕੇ ਦੋ ਕਹਿੰਦੇ ਮੇਰਾ ਏਸੀ ਖਰਾਬ ਹੋਇਆ ਸੀ ਏਸੀ ਤੇ ਹੋਰ ਕੀ ਕੱਲ ਨੂੰ ਤੁਸੀਂ ਤੇ ਤੁਸੀਂ ਹੁਣ ਦੱਸਿਆ ਨਹੀਂ ਸਾਡੀਆਂ ਨੂੰ ਬੁਲਾ ਕਿ ਚੱਲਿਆ ਕਰ ਅੱਛਾ ਭਾਈ ਪੈਰ ਘਸੀਟ ਗਿਆ ਕੀ ਕਹਿ ਰਹੀ ਏਸੀ ਖਰਾਬ ਹੋਇਆ ਹੈ ਉਹ ਸਾਰੇ ਇਹਨਾਂ ਦਾ ਜਿਹੜਾ ਡਾਂਸਰ ਹੈ ਉਹਨੇ ਨਾ ਉਹ ਪੈਪ ਦੇ ਵਿੱਚ ਕਪੜਾ ਧੁੰਨਿਆ ਸੀ ਵੇ ਤੇ ਤੂੰ ਝੂਠ ਬੋਲਣਾ ਹੈ ਵੇ ਡਾਂਸਰ ਨਹੀਂ ਕਦੋਂ ਕਪੜਾ ਧੋਣਾ ਸਹੀ ਗੱਲ ਠੀਕ ਹੈ ਕੋਈ ਗੱਲ ਕਰਨਾ ਹੁਣ ਤੂੰ ਉਧਰ ਉਹਨੂੰ ਕੋਈ ਹੁਣ ਅਗਰ ਡਾਂਸਰ ਏਸੀਆਂ ਨੂੰ ਛੇੜਨਗੇ ਤੇ ਫਿਰ ਇਹ ਤਾਂ ਕੋਈ ਗੱਲ ਨਹੀਂ ਏਸੀਆਂ ਨੂੰ ਛੇੜਨਗੇ ਤੇ ਹੁਣ ਇਹਦਾ ਸਾਡਾ ਕਸੂਰ ਤਾਂ ਤੁਸੀਂ ਵੀ ਉਹਦੇ ਪਿੱਛੇ ਪਾਗਲ ਦੇ ਪਿੱਛੇ ਲੱਗ ਪਏ ਜੀ ਸਾਰਾ ਤੇ ਉਂਝ ਡਾਂਸਰ ਨੇ ਕਦੋਂ ਕਪੜਾ ਧੋਣਾ ਮੈਡਮ ਤੇ ਉਂਝ ਹੀ ਬੈਠੇ ਹੁੰਦੇ ਨੇ ਗ੍ਰਿਲ ਤੇ ਆਪਣੇ ਵਾਲ ਕੀਤੀ ਹੁੰਦੀ ਡਾਂਸਰਾਂ ਗਲਤ ਕਹਿ ਰਹੇ ਹੋ ਪਾਗਲ ਤਾਂ ਨਹੀਂ ਹੈਗਾ ਤੇ ਤੁਹਾਨੂੰ ਨਹੀਂ ਨਜ਼ਰ ਆਉਂਦੇ ਆ ਨਹੀਂ ਅਸੀਂ ਪਾਗਲ ਹਾਂ ਸਾਰੇ ਬੈਠੇ ਜਿਹੜੇ ਕਹਾਣੀ ਲਿਖ ਰਹੇ ਇਹਦੇ ਵੇ ਤੈਨੂੰ ਮੈਂ ਕਿਦੋਂ ਕਿਹਾ ਹੈ ਵੇ ਕਿੱਦਾਂ ਆ ਵੇਖ ਮੈਂ ਉਹੀ ਕਿਹਾ ਨਾ ਮੁਨਾਫਕਤ ਆ ਵੇਖਣ ਦੇ ਚ ਓਏ ਨਦੀਮ ਭੱਟੀ ਨਹੀਂ ਆਇਆ ਨਦੀਮ ਭੱਟੀ ਜੀ 9:30 ਵਜੇ ਹਾਲੇ ਉਹ ਚਲੇ ਗਿਆ ਨਾ ਵੀ ਅਸੀਂ ਠੀਕ ਕਰਵਾ ਚੱਲ ਜਾ AC ਠੀਕ ਕਰਵਾ। 20000 ਰੁਪਇਆ ਠੰਡੀ ਕੁੜੀਆਂ ਦੇ ਕੈਬਨ ਚ ਕਿਹਦੀ ਡਿਊਟੀ ਸਾਦੀ ਸੀ ਬੁਲਾਓ ਤੇਰੀ ਕੰਟੀਨਿਊਟੀ ਹੈ ਤੇ ਮੈਂ ਤਾਂ ਕੱਲਾ 5 ਵਜੇ ਆ ਜਾਣਾ ਬੁਲਾਓ ਮੈਂ ਤੇ ਜੀ ਕੱਲਾ ਹੁਣ ਭੁੱਲੀ ਨਾ ਸਭ ਨੂੰ ਮੈਂ ਕੰਟੀਨਿਊਟੀ ਦੇ ਰਿਹਾ ਮੈਂ ਕੱਲਾ 5 ਵਜੇ ਆ ਜਾਣਾ ਜੀ ਕੋਈ 9:30 ਵਜੇ ਆਂਦਾ ਕੋਈ 10:30 ਵਜੇ ਉਹਨਾਂ ਨੂੰ ਤੁਸੀਂ ਕਹਿੰਦੇ ਹੀ ਨਹੀਂ ਉਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਸਾਰਾ ਹਾਲ ਦੀ ਮੈਂ ਸਫਾਈ ਕੀਤੀ ਹੈ ਜਨਾਬ ਲੈਟਰੀਨ ਕਰਵਾਈ ਹੈ ਸਾਰੇ ਹਾਲ ਦੀ ਸਫਾਈ ਮੈਂ ਪਾਣੀ ਦੀਆਂ ਟੈਂਕੀਆਂ ਮੈਂ ਭਰੀਆਂ ਨੇ ਸਪਰੇਅ ਮੈਂ ਕੀਤੀ ਹੈ ਮੈਂ ਭਰੀਆਂ ਨੇ ਜਨਾਬ ਕਹਿਣੇ ਭਰਨੀ ਸਰ ਮੇਰੀ ਡਿਊਟੀ ਹੈ ਲੇਕਿਨ ਇੰਨੀਆਂ ਡਿਊਟੀਆਂ ਬਾਕੀ ਵੀ ਤਾਂ ਬੰਦੇ ਹੀ ਨੇ ਇੱਥੇ ਅਫਜ਼ਾਲ ਜਿਹੜਾ ਉਹ ਮੋਟਰਸਾਈਕਲ ਤੇ ਇੰਜ ਨੂੰ ਚਲਾ ਗਿਆ ਤੇ ਇੰਜ ਨੂੰ ਚਲਾ ਗਿਆ ਕੰਮ ਥੋੜਾ ਤੇ ਗੱਲਾਂ ਬੋਲੀਆਂ ਨਦੀਮ ਭੱਟੀ 9:30 ਵਜੇ ਆਂਦਾ ਜੀ ਸੁਣ ਲਓ ਬਲੋ ਸਾਹਿਬ ਕਿੰਨਾ ਮੁਸ਼ਕਲ ਜੇ ਕੰਮ ਕਰਨਾ ਥੀਏਟਰ ਚਲਾਉਣਾ ਬੜਾ ਮੁਸ਼ਕਲ ਚਲਾਉਣਾ ਹੈ ਕੋਈ ਆਸਾਨ ਗੱਲ ਨਹੀਂ ਹੈਗੀ ਉਹਦਾ ਜਿਹੜਾ ਮੇਰੀ ਜ਼ਿੰਦਗੀ ਦੇ 40 ਸਾਲ ਖਾ ਇਹ ਜੇ ਉਹ ਬੰਦਾ ਜਿਹਨੇ ਮੇਰੀ ਜ਼ਿੰਦਗੀ ਦੇ 40 ਸਾਲ ਬਰਬਾਦ ਕੀਤੇ ਨੇ ਭਜਾਈ ਸੀ ਇਹ ਦੇਖੋ ਹੁਣ ਕਹਤਾ ਬੈਟਰੀ ਚੋਰੀ ਹੋ ਗਈ ਓਏ ਸ਼ੋਅ ਕਿਸ ਤਰ੍ਹਾਂ ਚੱਲੇਗਾ ਕਿਸ ਤਰ੍ਹਾਂ ਚੱਲੇਗਾ ਜਨਰੇਟਰ ਉਹ ਯਾਰ ਕਿਸ ਤਰ੍ਹਾਂ ਚੱਲੇਗਾ ਜਨਰੇਟਰ ਉਹ ਮੈਂ ਰਕਸ਼ੇ ਚੋਂ ਕੱਢ ਕੇ ਲਾਈ ਸੁਣਾਓ ਜਨਰੇਟਰ ਰਕਸ਼ੇ ਦੀ ਬੈਟਰੀ ਨਾਲ ਚਲਾ ਰਹੇ ਇੰਜੀਨੀਅਸ ਆਦਮੀ ਹੈ ਖਾਂ ਮੈਂ ਇਹਨੂੰ ਕਹਿੰਦਾ ਕੀ ਆਦਮੀ ਹੈ ਇੰਜੀਨੀਅਸ ਆਦਮੀ ਇੰਜੀਨੀਅਰ ਹੁੰਦਾ ਬਲੋ ਸਾਹਿਬ ਕਿੱਥੇ ਕੰਮ ਕਰਦੇ ਰਹੇ ਹੋ ਸਾਰੀ ਜ਼ਿੰਦਗੀ ਤੁਹਾਨੂੰ ਤਾਂ ਪਤਾ ਹੈ ਮੇਰੇ ਮਾਮੇ ਮਫਰੂਰ ਉਹਨੇ ਪਤਾ ਮੇਰੇ ਹਾਂਜੀ ਮਾਮੇ ਮੈਨੂੰ ਪਤਾ ਮੈਨੂੰ ਪਤਾ ਤੇਰੇ ਅੱਲਾ ਕਰੇ ਤੈਨੂੰ ਯਾਦ ਰਵੇ ਕਿ ਇੱਜ਼ਤ ਵੀ ਹੋਣਾ ਤੇ ਇਹ ਗੱਲ ਕਰਨੀ ਕੈਮਰੇ ਵਾਲਾ ਕਿੱਥੇ ਕੈਮਰੇ ਵਾਲਾ ਸ਼ੇਖਪੁਰੇ ਸ਼ੇਖਪੁਰੇ